ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਜੂਨ 84 ਦੇ ਘੱਲੂਘਾਰੇ ਤੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਭਾਰਤ ਦੀ ਸਰਕਾਰ ਨੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਰਵਾਉਣ ਅਤੇ ਝੂਠੇ ਕੇਸ ਵਿੱਚ ਫਸਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਸਾਡੇ ਬਹੁਤ ਸਾਰੇ ਸਿੱਖ ਵੀਰ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਪਿਛਲੇ 2-3 ਦਹਾਕਿਆਂ ਤੋਂ ਬੰਦ ਨੇ ਤੇ ਨਰਕਾਂ ਵਾਲੀ ਜ਼ਿੰਦਗੀ ਜੀ ਰਹੇ ਨੇ। ਈਵਨ ਰਾਈਟ ਨਾਓ ਭਾਰਤ ਸਰਕਾਰ ਬਾਹਰ ਦੇ ਦੇਸ਼ਾਂ ਵਿੱਚੋਂ ਵੀ ਸਿੱਖਾਂ ਨੂੰ ਲੱਭ ਕੇ ਝੂਠੇ ਕੇਸ ਵਿੱਚ ਫਸਾ ਕੇ ਐਕਸਟ੍ਰਾਡਾਈਟ ਕਰ ਰਹੀ ਹੈ। ਇਸ ਤਰ੍ਹਾਂ ਇਹ ਸਿੱਖ ਕੌਮ ਦੇ ਦ੍ਰਿੜ ਇਰਾਦੇ ਤੇ ਅਣਖ ਨੂੰ ਤੋੜਨਾ ਚਾਹੁੰਦੇ ਨੇ। ਇਸ ਕਿਸਮ ਦਾ ਇੱਕ ਕੇਸ ਝੂਠਾ ਕੇਸ ਜਿਸ ਦੇ ਵਿੱਚ ਸਰਦਾਰ ਮੱਖਣ ਸਿੰਘ ਗਿੱਲ ਜਿਨ੍ਹਾਂ ਨੂੰ 2010 ਦੇ ਵਿੱਚ ਝੂਠੇ ਕੇਸ ਵਿੱਚ ਫਸਾ ਕੇ ਫੜਿਆ ਗਿਆ ਸੀ, 5 ਸਾਲਾਂ ਦੀ ਜਦੋਜਹਿਦ ਤੋਂ ਬਾਅਦ ਉਹ ਅੱਜ ਬਾਇੱਜ਼ਤ ਬਰੀ ਹੋਏ ਨੇ। ਪਰ ਇਹਨਾਂ 5 ਸਾਲਾਂ ਵਿੱਚ ਵੀ ਇਹ ਬਹੁਤ ਐਕਸਟ੍ਰੀਮ ਟੌਰਚਰ ਤੇ ਦੁੱਖ ਭਰੀ ਜ਼ਿੰਦਗੀ ਵਿੱਚੋਂ ਨਿਕਲੇ ਨੇ। ਵਿਊਅਰਸ, ਅੱਜ ਅਸੀਂ ਮੱਖਣ ਸਿੰਘ ਗਿੱਲ ਦੇ ਵਕੀਲ ਤੇ ਹਿਊਮਨ ਰਾਈਟਸ ਦੇ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਜੀ ਨਾਲ ਇਹਨਾਂ ਦੇ ਕੇਸ ਸੰਬੰਧੀ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਲੁਧਿਆਣੇ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਸਾਨੂੰ ਸਭ ਤੋਂ ਪਹਿਲਾਂ ਅਸੀਂ ਮੱਖਣ ਸਿੰਘ ਗਿੱਲ ਜੀ ਦੇ ਬਾਰੇ ਕੇਸ ਬਾਰੇ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਅਪਡੇਟ ਲਵਾਂਗੇ। ਜਿਸ ਤਰ੍ਹਾਂ ਖਬਰਾਂ ਵਿੱਚ ਸੁਣਨ ਵਿੱਚ ਆਇਆ ਕਿ ਮੱਖਣ ਸਿੰਘ ਗਿੱਲ ਜਿਹੜੇ ਨੇ 5 ਸਾਲਾਂ ਬਾਅਦ ਝੂਠੇ ਕੇਸ ਦੇ ਵਿੱਚ ਬਰੀ ਹੋਏ ਨੇ। ਇਹਨਾਂ ਦਾ ਕੇਸ ਕੀ ਸੀ ਤੇ ਕਿਸ ਤਰ੍ਹਾਂ 5 ਸਾਲਾਂ ਦੇ ਵਿੱਚ ਤੁਸੀਂ ਕੇਸ ਲੜਿਆ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਹਾਂਜੀ, 2009 ਦੇ ਵਿੱਚ ਨਵੰਬਰ 2009 ਦੇ ਵਿੱਚ ਪੁਲਿਸ ਨੇ ਇੱਕ ਰਿਕਵਰੀ ਲਾਵਾਰਿਸ ਮੋਟਰਸਾਈਕਲ ਦੇ ਉੱਤੇ ਬਰੂਦ ਦੀਆਂ ਛੜਾਂ ਤੇ ਕੁਝ ਹੋਰ ਐਕਸਪਲੋਸਿਵ ਸਬਸਟੈਂਸ ਜਿਹੜਾ ਸੀ ਉਹ ਰਿਕਵਰ ਕੀਤਾ ਸੀ, ਜਿਹੜਾ ਬਾਏ ਨੇਮ FIR ਨਹੀਂ ਸੀ ਕਿਸੇ ਦੇ ਲਾਂਚ ਹੋਈ। ਉਸ ਤੋਂ ਬਾਅਦ 23 ਅਕਤੂਬਰ 2010 ਨੂੰ ATS ਜਿਹੜੀ ਐਂਟੀ ਟੈਰਰਿਸਟ ਸਕੁਐਡ ਦੇ ਸਹਿਯੋਗ ਦੇ ਨਾਲ ਪੰਜਾਬ ਪੁਲਿਸ ਦੀ ਖੰਨਾ ਪੁਲਿਸ ਜਿਹੜੀ ਹੈਗੀ ਆ ਉਹ ਭਾਈ ਮੱਖਣ ਸਿੰਘ ਨੂੰ ਨੇਪਾਲ ਬਾਰਡਰ ਤੇ ਇੰਡੀਆ ਨੇਪਾਲ ਬਾਰਡਰ ਦੇ ਲਾਗਿਓਂ ਬਦਨੀ ਬਾਰਡਰ ਜਿਹਨੂੰ ਕਹਿੰਦੇ ਯੂਪੀ ਤੋਂ ਉੱਥੋਂ ਅਰੈਸਟ ਕਰਕੇ ਲਿਆਈ ਸੀ। ਉਸ ਤੋਂ ਬਾਅਦ ਇਹ ਕੇਸ ਪਾਇਆ ਉਹਨਾਂ ਤੇ ਉਹਦੇ ਕੇਸ ਦੇ ਵਿੱਚ ਉਹਨਾਂ ਦੇ ਉੱਤੇ AK-47 ਦੀ ਰਿਕਵਰੀ ਪਾਈ ਗਈ ਤੇ ਜਿਹਦੇ ਤਹਿਤ ਇਹ ਕੇਸ ਐਕਸਪਲੋਸਿਵ ਐਕਟ, ਆਰਮਜ਼ ਐਕਟ ਤੇ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੀਆਂ ਸੈਕਸ਼ਨ ਦੇ ਵਿੱਚ ਚਲਾਨ ਹੋਇਆ ਤੇ ਜਿਹਦੇ ਚ ਕਰੀਬ 20 ਦੇ ਕਰੀਬ ਸਰਕਾਰ ਨੇ ਗਵਾਹ ਪੇਸ਼ ਕੀਤੇ, ਜਿਸ ਚੋਂ ਉਹਨਾਂ ਨੇ ਗਲਤ ਜਿਹੜੇ ਪੁਲਿਸ ਦੇ ਸਟਾਕ ਵਿਟਨੈਸ ਹੁੰਦੇ ਆ ਉਹ ਰੱਖੇ ਵੀ ਹਾਂ ਮੱਖਣ ਸਿੰਘ ਸਾਡੇ ਕੋਲ ਆਇਆ ਸੀ, ਸਾਡੇ ਕੋਲ ਪੈਸੇ ਮੰਗੇ ਇਸ ਗੱਲ ਲਈ, ਉਹ ਸਾਰੇ ਹੋਸਟਾਈਲ ਹੋ ਗਏ ਤੇ ਉਹਨਾਂ ਲਿੰਕ ਜੋੜਿਆ ਗਿਆ ਵੀ ਕਰਨਵੀਰ ਸਿੰਘ ਕੋਈ ਸੀਗਾ ਜਿਹੜਾ ਹੁਸ਼ਿਆਰਪੁਰ CIA ਸੀ, ਉਹਨੇ ਕਿਹਾ ਵੀ ਉਹ ਮੋਟਰਸਾਈਕਲ ਮੱਖਣ ਸਿੰਘ ਤੇ ਮੈਂ ਰੱਖਿਆ ਸੀ। ਉਸ ਤੋਂ ਬਾਅਦ ਉਹ ਕਰਨਵੀਰ ਸਿੰਘ ਇਸ ਕੇਸ ਦੇ ਵਿੱਚ ਅਜੇ ਵੀ PO ਆ ਤੇ ਉਹ ਦਿਖਾਇਆ ਗਿਆ ਵੀ CIA ਦੇ ਵਿੱਚੋਂ ਉਹ ਭੱਜ ਗਿਆ ਤੇ ਮੱਖਣ ਸਿੰਘ ਦੇ ਉੱਤੇ ਜਿਹੜਾ ਕੇਸ ਜਿਹੜਾ ਚੱਲਿਆ ਉਹ ਕੱਲ ਸਰਬਜੀਤ ਸਿੰਘ ਧਾਲੀਵਾਲ ਦਾ ਜਿਹੜਾ ਜਿਹੜੀ ਕੋਰਟ ਆ ਐਡੀਸ਼ਨਲ ਸੈਸ਼ਨ ਲੁਧਿਆਣਾ ਨੇ ਉਹਨਾਂ ਨੇ ਕੱਲ ਅਪਰੂਵ ਕੀਤਾ। ਇਸੇ ਜਿਹੜੇ ਮੋਟਰਸਾਈਕਲ ਦੇ ਉੱਤੇ ਐਕਸਪਲੋਸਿਵ ਮਿਲੇ ਸੀ ਉਹਦੀ ਚੋਰੀ ਦਾ ਕੇਸ ਵੀ ਬਾਅਦ ਦੇ ਵਿੱਚ ਮੱਖਣ ਸਿੰਘ ਤੇ ਪਾਇਆ ਗਿਆ, ਜਿਹੜਾ ਆਲਰੇਡੀ ਖੰਨੇ ਸਬ ਡਿਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਨੇ ਆਲਰੇਡੀ ਅਪਰੂਵ ਕੀਤਾ ਹੋਇਆ। ਹੁਣ ਮੱਖਣ ਸਿੰਘ ਦੇ ਉੱਤੇ 2 ਕੇਸ ਹੁਸ਼ਿਆਰਪੁਰ ਦੇ ਵਿੱਚ ਪੈਂਡਿੰਗ ਰਹਿ ਗਿਆ। ਇੱਕ ਮਰਡਰ ਕੇਸ ਆ, ਉੱਥੋਂ ਦੇ ਕਿਸੇ ਦੇਹਧਾਰੀ ਸੀਗਾ ਪ੍ਰਧਾਨ ਸਿੰਘ ਬੱਤੋਂ ਦਾ, ਹੁਸ਼ਿਆਰਪੁਰ ਲਾਗੇ ਬੱਤੋਂ ਪਿੰਡ ਆ ਉੱਥੋਂ ਦਾ ਸੀ, ਉਹਦੇ ਕਤਲ ਦਾ ਕੇਸ ਆ ਜਿਹਦੇ ਵਿੱਚ ਨਰੈਣ ਸਿੰਘ ਚੌੜਾ, ਭਾਈ ਪਾਲ ਸਿੰਘ ਫਰਾਂਸ ਵੀ ਉਹਦੇ ਨਾਲ ਕੋ ਅਕਿਊਜ਼ ਰੱਖੇ ਗਏ। ਇੱਕ ਰਿਕਵਰੀ ਦਾ ਕੇਸ ਹੁਸ਼ਿਆਰਪੁਰ ਹੈਗਾ ਜਿਹੜੀ ਕੱਲ ਨੂੰ 26 ਤਰੀਕ ਉੱਥੇ ਹੈਗੀ ਆ। ਆਉਂਦੇ ਮਹੀਨੇ ਦੇ ਵਿੱਚ ਉਹ ਕੇਸ ਵੀ ਜਿਹੜਾ ਉਹ ਖਤਮ ਹੋਣ ਦੇ ਜਿਹੜੇ ਆਸਾਰ ਹੈਗੇ ਆ। ਜੀ ਤੇ ਵੀਰ ਜੀ, ਕੁਐਸਚਨ that comes to my mind ਹੈ ਜਿਸ ਤਰ੍ਹਾਂ ਤੁਸੀਂ ਬਹੁਤ ਸਾਰੇ ਪਿਛਲੇ ਸਮੇਂ ਵਿੱਚ ਕੇਸਿਸ ਲੜੇ ਨੇ ਜੋ ਤੁਸੀਂ ਵੀ ਜਿੱਤੇ ਨੇ ਐਂਡ ਸਾਨੂੰ ਖੁਸ਼ੀ ਹੁੰਦੀ ਕਿ ਅਸੀਂ ਕੇਸ ਜਿੱਤੇ ਨੇ, ਸਾਡੇ ਵੀਰ ਬਾਹਰ ਨਿਕਲੇ ਨੇ। ਪਰ ਜਿਸ ਤਰ੍ਹਾਂ ਇਹ ਵੀਰ ਇੰਨੇ ਚਿਰ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੁੰਦੇ ਨੇ, ਇਹਨਾਂ ਨੂੰ ਟੌਰਚਰ ਕੀਤਾ ਜਾਂਦਾ, ਐਕਸਟ੍ਰੀਮ ਟੌਰਚਰ ਕੀਤਾ ਜਾਂਦਾ, ਇਹਨਾਂ ਨੇ ਦ੍ਰਿੜ ਇਰਾਦੇ ਨੂੰ, ਇਹਨਾਂ ਦੀ ਅਣਖ ਨੂੰ ਤੋੜਿਆ ਜਾਂਦਾ। ਜਦੋਂ ਇਹ ਵੀਰ ਸਾਡੇ ਬਾਹਰ ਆਉਂਦੇ ਨੇ, ਡੂ ਦੇ ਲਿਵ ਅ ਨੋਰਮਲ ਲਾਈਫ? ਦੇਖੋ ਉਹਦੇ ਚ ਇਹੀ ਆ ਜਿੱਦਾਂ ਹੁਣ ਪਿਛਲੇ ਦਿਨ ਸ਼ਿੰਗਾਰ ਬਲਾਸਟ ਕੇਸ ਗੁਰਪ੍ਰੀਤ ਸਿੰਘ ਆਇਆ ਸੀ ਬਾਹਰ, ਉਹਨੂੰ ਫੇਰ ਇੱਕ ਅੱਧਾ ਦਿਨ ਰੱਖਿਆ ਗਿਆ, ਉਹਨੂੰ ਲੈ ਕੇ ਪੁੱਛਗਿੱਛ ਲਈ ਆਉਂਦਾ ਰਹਿੰਦਾ ਕੋਈ ਨਾ ਕੋਈ, ਫੇਰ ਚੁੱਕ ਲਿਆ ਉਹਨੂੰ ਜਦੋਂ ਜਗਤਾਰ ਸਿੰਘ ਤਾਰਾ ਦੀ ਡੈਥ ਹੋਈ। ਇੱਕ ਦਿਨ ਉਹਨੂੰ ਫੇਰ ਤੱਕ ਕੇ ਥਾਣੇ ਦੇ CIA ਜਗਰਾਉਂ ਰੱਖਿਆ, ਫੇਰ ਰਾਜਪੁਰੇ ਲੈ ਕੇ ਬਾਅਦ ਦੇ ਵਿੱਚ ਇੱਕ ਦਿਨ ਬਾਅਦ ਛੱਡ ਦਿੱਤਾ। ਉਹਦੀ ਮੈਂ ਹਾਈ ਕੋਰਟ ਨੂੰ ਈਮੇਲ ਕਰਤੀ ਸੀ ਹਿੱਗਿਸ ਕਾਰਬਸ, ਉਹ ਦੇਖਿਆ ਆਲਰੇਡੀ ਅਜੇ ਪੈਂਡਿੰਗ ਆ ਹਾਈ ਕੋਰਟ ਦੇ ਵਿੱਚ। ਉਹਦੇ ਜਵਾਬ ਤਲਬੀ ਹਾਈ ਕੋਰਟ ਨੇ ਕੀਤੀ ਹੋਈ ਆ SSP ਜਿਹੜਾ ਜਗਰਾਉਂ ਲੁਧਿਆਣਾ ਰੂਰਲ ਦੀ,
ਹਾਂਜੀ ਤੇ ਵੀ ਇਹਨੂੰ ਕਿਉਂ ਚੁੱਕਿਆ ਸੀ ਉਹਦੀ ਸਾਰੀ ਡਿਟੇਲ। ਸੋ ਥੋੜਾ ਔਖਾ ਤਾਂ ਜਿਹੜਾ ਹੁੰਦਾ ਹੀ ਆ, ਜਿਹੜਾ ਜੀ ਟੌਰਚਰ ਵਾਲੀ ਗੱਲ ਹੈਗੀ ਆ। ਹੁਣ ਉਸ ਤਰ੍ਹਾਂ ਜੇਲ੍ਹ ਦੇ ਵਿੱਚ ਤਾਂ ਨਹੀਂ ਕਿਸੇ ਤਰ੍ਹਾਂ ਦਾ ਟੌਰਚਰ ਹੁੰਦਾ। ਜੂਰੀ ਪੁਲਿਸ ਰਿਮਾਂਡ ਜਿਹੜਾ ਉਹ ਇਹਨਾਂ ਬੰਦਿਆਂ ਨਾਲ ਜਾਂ ਭਾਈ ਮੱਖਣ ਸਿੰਘ ਨਾਲ ਵੀ ਜਿਹੜਾ ਉਹ ਟੌਰਚਰ ਕੀਤਾ ਗਿਆ ਫਿਜ਼ੀਕਲੀ ਜੀ ਉਹਨਾਂ ਨੂੰ। ਜੀ ਤੇ ਬਾਹਰ ਆ ਕੇ ਫਿਰ ਇਹ ਜੀਵਨ ਜਿਉਣਾ ਜਾਂ ਕਿੱਦਾਂ ਸੰਪਰਕ ਰੱਖਣਾ, ਕਿਸੇ ਪਾਸੇ ਕੀ ਕੰਮ ਕਰਨਾ ਇਹਨਾਂ ਲੰਮਾ ਸਮਾਂ ਤੋਂ ਬਾਅਦ ਆ ਕੇ। ਜਿੱਦਾਂ ਹੁਣ ਮੱਖਣ ਸਿੰਘ ਦਾ ਵੀ ਅਗਲੇ ਮਹੀਨੇ ਕੇਸ ਹੋਣ ਤੋਂ ਬਾਅਦ ਫਿਰ ਉਹਨੇ ਇੱਥੇ ਆਪਣੇ ਪਿੰਡ ਜਾਣਾ। ਉਹਦੇ ਪਿੰਡ ਵਾਲਿਆਂ ਨੂੰ ਪਤਾ ਹੀ ਨਹੀਂ ਵੀ ਮੱਖਣ ਸਿੰਘ ਜਿਉਂਦਾ ਵੀ ਸੀ ਕਿ ਨਹੀਂ ਜਿਉਂਦਾ ਸੀ। ਜੀ ਤੇ ਸੋ ਇੱਕ ਔਖਾ ਹੁੰਦਾ ਉਹਦੇ 'ਚ ਕੰਮ ਕੀ ਕਰਨਾ, ਕਿ ਕੀ ਪੁਲਿਸ ਦੀ ਸਰਵੇਲੈਂਸ ਪੂਰੀ ਹੁੰਦੀ ਆ ਇਹਨਾਂ ਬੰਦਿਆਂ ਦੇ ਉੱਤੇ। ਤੇ ਉਹ ਕਿੱਥੇ ਜਾਂਦੇ ਆ, ਆਪਣਾ ਉਹ ਮੋਬਾਇਲ ਨੰਬਰ ਉਹਨਾਂ ਦਾ ਰੱਖਦੇ ਆ, ਉਹਨਾਂ ਨੂੰ ਸੱਦਦੇ ਰਹਿੰਦੇ ਨੇ 15 ਅਗਸਤ 26 ਜਨਵਰੀ ਜਾਂ ਕਿਤੇ VIP ਨੇ ਆਉਣਾ ਹੋਵੇ। ਸੋ ਹੁੰਦਾ ਤਾਂ ਔਖਾ ਹੀ ਉਹਨਾਂ ਨੂੰ। ਉਸ ਤੋਂ ਬਾਅਦ ਦੇ ਵਿੱਚ ਇੱਕ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਤੇ ਬੰਦੇ ਸਮਾਜ ਵੀ ਸੌਖਾ ਬੰਦੇ ਨੂੰ ਐਕਸੈਪਟ ਨਹੀਂ ਕਰਦਾ। ਬੰਦੇ ਨੂੰ ਵੀ ਐਕਸੈਪਟ ਵਿੱਚ ਸਮਾਜ 'ਚ ਐਡਜਸਟ ਹੋਣ ਦੀ ਜਿਹੜਾ ਕੁਝ ਸਮਾਂ ਤਾਂ ਲੱਗਦਾ ਜੀ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਤੁਸੀਂ ਗੱਲ ਕੀਤੀ ਜਗਤਾਰ ਸਿੰਘ ਤਾਰਾ ਵੀਰ ਜੀ ਦੀ, ਜਿਸ ਤਰ੍ਹਾਂ ਜਦੋਂ ਉਹਨਾਂ ਨੂੰ ਫੜਿਆ ਗਿਆ ਸੀ ਕੁਝ ਮਹੀਨੇ ਪਹਿਲਾਂ ਤਾਂ ਸਾਰੇ ਫੇਸਬੁੱਕ ਦੇ ਵਿੱਚ ਜਾਂ ਫਿਰ WhatsApp ਦੇ ਉੱਪਰ ਜਾਂ ਸੋਸ਼ਲ ਮੀਡੀਆ ਦੇ ਉੱਪਰ ਇੱਕਦਮ ਕਿਸ ਤਰ੍ਹਾਂ ਆਪਣੀ ਸਿੱਖ ਕੌਮ ਜਾਗ ਗਈ ਸੀ। ਪਰ ਲੱਗਦਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਫਿਰ ਸੋ ਗਈ ਹੈ, ਬਿਕੋਜ਼ ਕੁਝ ਵੀ ਇਹਨਾਂ ਦੇ ਅਪਡੇਟਸ ਕੁਝ ਵੀ ਵੇਖਣ ਨੂੰ ਨਹੀਂ ਮਿਲਦਾ। ਤੁਸੀਂ ਇਹਨਾਂ ਦੇ ਕੇਸ ਬਾਰੇ ਵੀ ਅਸੀਂ ਚਾਹਾਂਗੇ ਕਿ ਤੁਸੀਂ ਵੀ ਸਾਨੂੰ ਜਾਣਕਾਰੀ ਦਿਓ ਤਾਂ ਕਿ ਸਾਡੀ ਸੁੱਤੀ ਕੌਮ ਹੈ ਫਿਰ ਤੋਂ ਜਾਗੇ। ਨਹੀਂ, ਉਹਦੇ 'ਚ ਇਹੀ ਆ ਵੀ ਭਾਈ ਜਗਤਾਰ ਸਿੰਘ ਤਾਰੇ ਦਾ ਜਿਹੜਾ ਕੇਸ ਬੇਅੰਤ ਸਿੰਘਾਂ ਮਰਡਰ ਕੇਸ ਆ, ਉਹ ਕਿਉਂਕਿ ਗ੍ਰੈਲ ਜੇਲ੍ਹ ਦੇ ਵਿੱਚ ਉਹਦੇ 'ਚ ਇੱਕ ਕਾਨੂੰਨ ਦੇ ਤਹਿਤ 268 ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੇ ਵਿੱਚ ਉਹਨਾਂ ਨੇ ਸਟੇਟ ਨੇ ਲਾਇਆ ਹੋਇਆ। ਉਹਨਾਂ ਨੂੰ ਹੋਰ ਕਿਸੇ ਪੇਸ਼ੀ ਤੇ ਲੈ ਕੇ ਨਹੀਂ ਜਾਣਾ। ਉਹਨਾਂ ਦੇ ਜਲੰਧਰ ਇੱਕ ਕੇਸ ਜਲੰਧਰ ਆ, ਇੱਕ ਫਲੌਰ ਆ ਜਿਹੜਾ ਜਲੰਧਰ ਦਾਇਰਾਬਾਦ 'ਚ, ਇੱਕ ਬਠਿੰਡੇ ਆ। ਤੇ ਉਹਨਾਂ ਨੂੰ ਕਿਸੇ ਵੀ ਕੇਸ ਦੇ ਵਿੱਚ ਬਾਹਰ ਨਹੀਂ ਲੈ ਕੇ ਜਾਣਾ ਜਿੰਨਾ ਚਿਰ ਤੱਕ ਸੀਐਮ ਮਰਡਰ ਕੇਸ ਜਿਹੜਾ ਉਹ ਕਨਕਲੂਡ ਨਹੀਂ ਹੋ ਜਾਂਦਾ। ਉਸ ਤੋਂ ਬਾਅਦ ਫਿਰ ਬਾਕੀ ਥਾਵਾਂ ਤੇ ਪੇਸ਼ੀਆਂ ਤੇ ਜਿਹੜਾ ਲੈ ਕੇ ਜਾਣਗੇ। ਗ੍ਰੈਲ ਜੇਲ੍ਹ ਦੇ ਵਿੱਚ ਉਹ ਕੇਸ ਚੱਲਿਆ, ਉਹ ਸਪੈਸ਼ਲ ਪ੍ਰੋਵੀਜ਼ਨ ਦੇ ਤਹਿਤ ਜਿੰਨਾ ਚਿਰ ਤੱਕ ਪਹਿਲੇ ਵੀ ਬੰਦੀ ਸਿੰਘਾਂ ਦਾ ਜਦੋਂ ਭਾਈ ਜਗਤਾਰ ਸਿੰਘ ਵਾਲੇ ਹੋਣਾ ਜਿੰਨਾ ਚਿਰ ਉਹ ਕੇਸ ਚੱਲਿਆ, ਉਹ ਸਪੈਸ਼ਲ ਪ੍ਰੋਵੀਜ਼ਨ ਤਹਿਤ ਉਹ ਜਿੰਨਾ ਚਿਰ ਉਹ ਕਨਕਲੂਡ ਨਹੀਂ ਹੁੰਦਾ ਉਹਨਾਂ ਨੂੰ ਕਿਸੇ ਪੇਸ਼ੀ ਤੇ ਨਹੀਂ ਲੈ ਕੇ ਜਾਣਾ। ਉਹ ਇਸ ਸਮੇਂ ਗ੍ਰੈਲ ਜੇਲ੍ਹ ਦੇ ਵਿੱਚ ਸਪੈਸ਼ਲ ਸਰਵੇਲੈਂਸ ਦੇ ਵਿੱਚ ਹੈਗੇ ਨੇ। ਉਹਨਾਂ ਨੂੰ ਮਿਲਣ ਦਾ ਜਿਹੜਾ ਹੈਗਾ ਕੋਈ ਉਹ ਜਾਂ ਤਾਂ ਉਹਨਾਂ ਦਾ ਕਾਉਂਸਲ ਮਿਲ ਸਕਦਾ ਜਾਂ ਫਿਰ ਯਾਨੀ ਕਿ ਉਹਨਾਂ ਦਾ ਬਲੱਡ ਰਿਲੇਸ਼ਨ ਮਿਲ ਸਕਦਾ, ਕੋਈ ਆਮ ਬੰਦਾ ਜਾਂ ਜਿਹਨੂੰ ਚਾਹੇ ਉਹ ਨਹੀਂ ਮਿਲ ਸਕਦਾ। ਸਾਨੂੰ ਇਹੀ ਵੇਟ ਕਰਨੀ ਪਏਗੀ ਕਿ ਜਿੰਨਾ ਚਿਰ ਥੋੜੇ ਸਮੇਂ 'ਚ ਉਹ ਸੀਐਮ ਮਰਡਰ ਕੇਸ ਜਿਹੜਾ ਕਨਕਲੂਡ ਹੋ ਜਾਏ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਬਾਕੀ ਥਾਵਾਂ ਤੇ ਬਠਿੰਡੇ ਜਲੰਧਰ ਪੇਸ਼ੀਆਂ ਤੇ ਲੈ ਕੇ ਜਾਣਗੇ। ਤੇ ਵੀਰ ਜੀ ਜਿਸ ਤਰ੍ਹਾਂ ਲਾਈਕ 82 ਸਾਲੇ ਜਿਹੜੇ ਬਜ਼ੁਰਗ ਨੇ ਬਾਪੂ ਸੂਰਤ ਸਿੰਘ, ਉਹ ਵੀ ਕਾਫੀ ਪਿਛਲੇ ਲੰਮੇ ਸਮੇਂ ਤੋਂ ਆਲਮੋਸਟ 65 to 67 ਡੇਜ਼ ਤੋਂ ਭੁੱਖ ਹੜਤਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ। ਐਂਡ ਇਸ ਬਾਰੇ ਤੁਸੀਂ ਵੀ ਲਿਸਟ ਜਾਰੀ ਕੀਤੀ ਹੈ। ਇਹ ਲਿਸਟ ਜਿਹੜੀ ਪੰਜਾਬ ਸਰਕਾਰ ਨੂੰ ਗਈ ਹੈ ਸੋ ਫਾਰ, ਇਸ ਤੇ ਕੀ ਅਪਡੇਟ ਹੈ? ਇਜ਼ ਦੇਅਰ ਪੋਸੀਬਲ ਫॉर ਥੀਸ ਬੰਦੀ ਸਿੰਘ ਜਿਹੜੇ ਰਿਹਾਈ ਹੋਣਗੇ ਇਹਨਾਂ ਦੀ? ਨਹੀਂ, ਇਹਦੇ 'ਚ ਕੋਈ ਰਿਹਾਈ ਜਿਹੜੀ ਆ ਸਰਕਾਰ ਨੇ ਨਾ ਬਾਦਲ ਤੇ ਨਾ ਉਹਦਾ ਸੁਖਬੀਰ ਬਾਦਲ ਕੋਈ ਕਿਸੇ ਤਰ੍ਹਾਂ ਦੀ ਕੋਈ ਆਪ ਬਿਆਨਬਾਜ਼ੀ ਕਰਦੇ ਨਹੀਂ। ਜਾਂ ਤਾਂ ਜਥੇਦਾਰਾਂ ਤੋਂ ਮੱਕੜ ਤੋਂ ਅਪੀਲਾਂ ਕਰਾਉਂਦੇ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਜਾਂ ਫਿਰ ਉਹਨਾਂ ਦਾ ਸੁਨੀਲ ਸੈਣੀ ਵੀ ਪ੍ਰੈਸ ਕਾਨਫਰੰਸ ਕਰਦਾ ਨਹੀਂ ਅਸੀਂ ਕਿਸੇ ਨੂੰ ਵੀ ਰਿਹਾ ਕਰ ਸਕਦੇ। ਬਾਪੂ ਸੂਰਤ ਸਿੰਘ ਖਾਲਸਾ ਨੂੰ ਹਸਪਤਾਲ ਦੇ ਵਿੱਚ ਉਹ ਹੈ, ਉਹ ਪੁਲਿਸ ਸਰਵੇਲੈਂਸ ਉਹਨਾਂ ਦੀ ਕਸਟਡੀ ਦੇ ਵਿੱਚ ਹੀ, ਤੇ ਉਹਨਾਂ ਨੂੰ ਜਿਹੜਾ ਉਹ ਫੋਰਸ ਫੀਡ ਕੀਤੀ ਹੋਈ ਆ। ਉਹ ਜਿੱਦਾਂ ਬਜ਼ੁਰਗੀ ਅਵਸਥਾ ਉਸ ਤਰ੍ਹਾਂ ਹੀ ਆ, ਉਵੇਂ ਉਹ ਬੋਲਦੇ ਚਾਲਦੇ। ਉਹਨਾਂ ਦੀ ਜਿਹੜੀ ਬੇਟੀ ਆ ਉਹਨੂੰ ਮਿਲਣ ਦਿੰਦੇ ਆ, ਉਹ ਕਿਸੇ ਨੂੰ ਜਾਣ ਨਹੀਂ ਦਿੰਦੇ। ਸਪੈਸ਼ਲ ਪਰਮਿਸ਼ਨ ਲੈ ਕੇ ਪਿਛਲੇ ਦਿਨ ਕਮੇਟੀ ਜਿਹੜੀ ਸੀ ਉਹ ਮਿਲੀ ਸੀ, ਜਿਹੜੀ ਉਹਨਾਂ ਨੇ ਕਮੇਟੀ ਬਣਾਈ ਸੀ ਤਾਲਮੇਲ। ਤੇ ਉਹਦੇ 'ਚ ਇਹ ਆ ਵੀ ਉਹਦੇ 'ਚ ਹੁਣ ਅੱਗੇ ਨੈਕਸਟ ਕੀ ਆ, ਕਿਉਂਕਿ ਕੌਮ ਨੇ ਅੱਗੇ 1-2 ਵਾਰੀ ਏਦਾਂ ਦਾ ਝਟਕਾ ਖਾਧਾ ਵੀ ਬੈਠਾ ਬੰਦਾ ਉੱਠ ਗਿਆ, ਬੈਠਾ ਬੰਦਾ ਉੱਠ ਗਿਆ। ਉਹ ਸਪਿਰਿਟ ਦੇ ਨਾਲ ਕੌਮ ਇਸੇ ਕਰਕੇ ਜਿਹੜੀ ਸਪੋਰਟ ਜਿਹੜੀ ਉਹ ਨਹੀਂ ਮਿਲ ਰਹੀ। ਉਹਦੇ ਸਰਕਾਰ ਵੱਲੋਂ ਵੀ ਕੋਈ ਪੋਜ਼ਿਟਿਵ ਜਿਹੜਾ ਨਹੀਂ ਹੈਗਾ। ਪਤਾ ਲੱਗਿਆ ਸੀ ਵੀ ਕਮੇਟੀ ਦੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨਾਲ ਮੀਟਿੰਗ ਆਉਂਦੇ ਦਿਨਾਂ ਦੇ ਵਿੱਚ ਹੈਗੀ, ਉਹਦੇ ਵਿੱਚੋਂ ਕੀ ਗੱਲ ਨਿਕਲਦੀ ਆ, ਵਿੱਚੋਂ ਚੱਲਦੀ ਕਿਸੇ ਦੀ ਕਈਆਂ ਦੀ ਪ੍ਰੋ ਜਾਂ ਕਿਸੇ ਨੂੰ ਕੋਈ ਜਿਹੜਾ ਟੈਂਪਰੇਰੀ ਰਿਲੀਫ ਉਹਦੀ ਦੇਣ ਦੀਆਂ ਜਿਹੜੀਆਂ ਉਹ ਗੱਲਾਂ ਚੱਲਦੀਆਂ ਨੇ ਵੀ ਜਿਹੜੇ ਪੰਜਾਬ ਨਾਲ ਸੰਬੰਧਿਤ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਜਿਹੜੀ ਪਰਮਾਨੈਂਟ ਪਰੋਲ ਦੇ ਉੱਤੇ ਰਿਹਾ ਕਰਤਾ ਜਾਵੇ, ਜਾਂ ਜਿਹੜੇ ਬਾਹਰ ਜੇਲ੍ਹਾਂ 'ਚ ਹੈਗੇ ਨੇ ਭਾਈ ਗੁਰਦੀਪ ਸਿੰਘ ਖੈੜਾ ਹੈਗੇ ਆ ਕਰਨਾਟਕਾ ਜੇਲ੍ਹ ਜਾਂ ਸਾਹਿਬ ਦੀ ਜਿਹੜੀ ਆ ਉਹ ਟ੍ਰਾਂਸਫਰ ਹੋ ਜਾਵੇ।
ਸੋ ਸਾਰੇ ਤਰ੍ਹਾਂ ਦੀ ਜਿਹੜੀ ਹੈ ਕਿਸੇ ਨਾ ਕਿਸੇ ਲੈਵਲ ਦੇ ਸਟੇਟ ਕੋਈ ਗੱਲ ਕਰਦੀ ਆ, ਉਦੋਂ ਕਮੇਟੀ ਕੋਈ ਗੱਲ ਕਰਦੀ ਹੈ। ਤੇ ਜਿਵੇਂ ਉਹਨਾਂ ਨੇ ਬਾਪੂ ਸੂਰ ਸਿੰਘ ਨੇ ਸਾਰੇ ਇਖਤਿਆਰ ਕਮੇਟੀ ਨੂੰ ਦਿੱਤੇ ਵੀ ਇਹ ਗੱਲ ਕਰੂਗੀ, ਉਹਨਾਂ ਦੇ ਪਾਲੇ ਦੇ ਵਿੱਚ ਕਹਿ ਸਕਦੇ ਜੇਗਾ ਵੀ ਉਹ ਕੋਈ ਬਾਰਗੇਨਿੰਗ ਕਰ ਸਕਦੇ ਆ ਟੇਬਲ ਦੇ ਉੱਤੇ, ਜਾਂ ਉਹਨਾਂ ਨੇ ਇੱਕੋ ਹੀ ਆ ਵੀ ਸਾਰੇ ਜਿੰਨਾ ਚਿਰ ਤੱਕ ਰਿਹਾ ਹੋਣਗੇ। ਉਹ ਬਾਪੂ ਦੀ ਦ੍ਰਿੜਤਾ ਦੇ ਉੱਤੇ ਹੈਗਾ। ਕੌਮ ਦੀ ਜਿਹੜੀ ਸਪੋਰਟ ਘਟਣ ਦੀ ਗੱਲ ਉਹ ਆ ਵੀ ਜਿਹੜੀ ਕੌਮ ਡਿਸਕਰੇਜ ਜਾਂ ਇਹੋ ਜਿਹੀਆਂ ਭੁੱਖ ਹੜਤਾਲਾਂ ਤੋਂ, ਇਸ ਕਰਕੇ ਉਸ ਤਰ੍ਹਾਂ ਜਿਹੜੀ ਸਪੋਰਟ ਨਹੀਂ ਹੋ ਰਹੀ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 1-2 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਕੱਲ 23 ਮਾਰਚ ਦਾ ਦਿਨ ਸੀ, ਵਿਚ ਇਜ਼ ਲਾਈਕ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਸੀ। ਇਸ ਸੰਬੰਧੀ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪੰਜਾਬ ਤੇ ਵੀ ਗਏ, ਉਹਨਾਂ ਨੇ ਭਾਸ਼ਣ ਵੀ ਦਿੱਤਾ ਕਿਸਾਨਾਂ ਦੇ ਸਾਹਮਣੇ। ਐਂਡ ਬੀਇੰਗ ਇਨ ਇੰਡੀਆ, ਸਪੈਸ਼ਲੀ ਇਨ ਪੰਜਾਬ, ਤੁਸੀਂ ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਆਉਂਦੇ ਹੋ, ਤੁਹਾਨੂੰ ਕੀ ਲੱਗਦਾ ਇਸ ਭਾਸ਼ਣ ਦੇ ਵਿੱਚੋਂ ਜਾਂ ਫਿਰ ਜਿਹੜੀ ਪੰਜਾਬ ਦੇ ਵਿੱਚ ਫੇਰੀ ਕੀਤੀ ਨੇ, ਇਸ ਦੇ ਵਿੱਚੋਂ ਸਿੱਖਾਂ ਲਈ ਜਾਂ ਪੰਜਾਬੀਆਂ ਲਈ ਕੀ ਨਿਕਲਿਆ? What did we gain? ਦੇਖੋ, ਜਿਵੇਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਸਾਰੇ ਸੁਖਬੀਰ ਬਾਦਲ ਨੂੰ ਸੁੱਖਾ ਅਮਲੀ ਤੋਂ ਗੱਪੀ, ਤੇ ਉਸੇ ਤਰ੍ਹਾਂ ਹਿੰਦੁਸਤਾਨ ਭਰ ਦੇ ਵਿੱਚ ਜਿਹੜਾ ਨਰਿੰਦਰ ਮੋਦੀ ਦਾ ਅਕਸਰ ਨੂੰ ਜ਼ਿੰਦਗੀ ਚ ਕਿਸ਼ੋਰ ਸਿੰਘ ਵੀ ਇਹ ਉਦਾਂ ਹੀ ਗੱਪਾਂ ਝੂਠੀਆਂ ਗੱਲਾਂ ਕਰਦਾ ਰਹਿੰਦਾ। ਪੰਜਾਬ ਦੇ ਕਿਸਾਨਾਂ ਨੂੰ ਤਾਂ ਮਿਹਣੇ ਮਾਰਦੇ, ਤੁਸੀਂ ਪਾਣੀ ਬਹੁਤ ਵਰਤਦੇ ਹੋ, ਦਵਾਈਆਂ ਬਹੁਤ ਵਰਤਦੇ ਹੋ, ਪੈਸਟੀਸਾਈਡ ਘੱਟ ਵਰਤੋ, ਪਾਣੀ ਲੋੜ ਮੁਤਾਬਕ ਵਰਤੋ, ਪਾਣੀ ਦਾ ਪੰਜਾਬ ਦਾ ਥੱਲੇ ਜਾਈ ਜਾਂਦਾ। ਉਹਦੇ ਲਈ ਜ਼ਿੰਮੇਵਾਰ ਕੌਣ ਆ? ਕਿਸਾਨ ਜ਼ਿੰਮੇਵਾਰ ਨਹੀਂ। ਝੋਨਾ ਪੰਜਾਬ ਦੇ ਵਿੱਚ ਖਾਧਾ ਨਹੀਂ ਜਾਂਦਾ, ਬਾਸਮਤੀ ਖਾਧੀ ਜਾਂਦੀ ਆ, ਪਰਮਲ ਝੋਨਾ ਜਿੰਨਾ ਬੀਜਦੇ ਆ ਸਾਰਾ ਸੈਂਟਰ ਦੀ ਨੂੰ ਉੱਥੇ ਬਾਕੀ ਸਾਊਥ ਇੰਡੀਅਨ ਨੂੰ ਲਿਜਾਉਣ ਵਾਸਤੇ ਪੰਜਾਬ 'ਚ ਝੋਨਾ ਬੀਜਿਆ। ਝੋਨਾ ਬੰਦ ਕਰ ਦਿਓ, ਪੰਜਾਬ ਦਾ ਪਾਣੀ ਆਪੇ ਹੀ ਪਰ ਉਹਦੀ ਕੋਈ ਉਹਦੇ ਇਹਦੇ ਵਿੱਚ ਵੀ ਕੁਛ ਦਿਓ, ਜਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਗੱਲ ਕੀਤੀ, ਉਹ ਨਹੀਂ, ਉਹਦੇ ਬਾਰੇ ਕੁਛ ਨਹੀਂ ਬੋਲਿਆ ਮੋਦੀ। ਜਾਂ ਜਿੰਨੀ ਲਾਗਤ ਮੁੱਲ ਫਸਲ ਤੋਂ 50% ਉਹਦਾ ਯਾਨੀ ਕਿ ਮੁਨਾਫਾ ਦਿੱਤਾ ਜਾਊਗਾ, ਉਹਦੇ ਬਾਰੇ ਕੁਛ ਨਹੀਂ ਬੋਲਿਆ। ਸੋ ਸਿਰਫ ਇੱਕ ਮਜਾਈਆ ਤੇ ਇੱਕ ਜੋਕਰ ਦੇ ਰੂਪ ਦੇ ਵਿੱਚ ਉਹ ਪੰਜਾਬ 'ਚ ਆਇਆ। ਹਾਸੋਹੀਣੀ ਪੰਥ ਦੀ ਵੀ ਹੋਈ ਜਦੋਂ ਇਹ ਸਿਲੰਡਰਾਂ ਦੀ ਸਬਸਿਡੀ ਮੰਗਦੇ ਨਜ਼ਰ ਆਏ। ਪੱਕਾ ਪਰਮਾਨੈਂਟ ਕੰਪਿਊਟਰ 'ਚ ਟਾਈਪ ਕਰਕੇ ਇਹਨਾਂ ਨੇ ਮੈਮੋਰੈਂਡਮ ਰੱਖਿਆ ਸ਼੍ਰੋਮਣੀ ਕਮੇਟੀ ਨੇ, ਜਿਹੜਾ ਆਉਂਦਾ ਉਹਨੂੰ ਚੁੱਪ ਕਰਕੇ ਮੈਮੋਰੈਂਡਮ ਦੇ ਦਿੰਦੇ। ਇੱਕ ਸਰੋਪਾ, ਇੱਕ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਜ਼ੁਬਾਨ ਦੇ ਕੇ ਤੋੜਦੇ, ਉਹਨੂੰ ਫੋਲੋ ਅਪ ਨਹੀਂ ਕੀਤਾ ਜਾਂਦਾ। 84 ਦੀ ਰੈਫਰੈਂਸ ਲਾਇਬ੍ਰੇਰੀ ਸਾਨੂੰ ਮੋੜੀ ਜਾਵੇਗੀ, ਬੰਦੀ ਸਿੰਘ ਰਿਹਾਅ ਕੀਤੇ ਜਾਣ, ਇਹਨਾਂ ਦੇ ਉੱਤੇ ਫੋਲੋ ਅਪ ਕੀ ਆ ਸ਼੍ਰੋਮਣੀ ਕਮੇਟੀ ਦਾ? ਹਾਸੋਹੀਣੀ LPG ਦੀ ਸਾਨੂੰ ਸਬਸਿਡੀ ਦਿੱਤੀ ਜਾਵੇ। ਇਹਨਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਲੰਗਰ ਸਦੀਆਂ ਤੋਂ ਸੰਗਤਾਂ ਦੇ ਗੁਰੂ ਦੀ ਕਿਰਪਾ ਦੇ ਨਾਲ ਚੱਲਦਾ। ਅਕਬਰ ਨੇ ਵੀ ਜਗੀਰ ਦਿੱਤੀ ਸੀ, ਮਹਾਰਾਜ ਨੇ ਮਨਾ ਕਰਤੀ ਸੀ। ਇਹ ਗੈਸਾਂ ਦੀਆਂ ਸਬਸਿਡੀਆਂ ਮੰਗ ਰਹੇ ਨੇ, ਜਿਹੜੀਆਂ ਆਮ ਇੱਕ ਇੰਡੀਅਨ ਸਿਟੀਜ਼ਨ ਵੀ ਜਿਹੜਾ ਹੁਣ ਛੱਡ ਰਿਹਾ ਵੀ ਅਸੀਂ ਸਬਸਿਡੀ ਨਹੀਂ ਲੈਣੀ, ਅਸੀਂ ਪੂਰਾ ਮੁੱਲ ਤਾਰਾਂਗੇ। ਉਹਨਾਂ ਦੀ ਜੇਲ੍ਹ ਚੋਂ ਨਹੀਂ ਪੈਸੇ ਜਾਣੇ, ਘਰ ਚੋਂ ਸੰਗਤ ਨੇ ਦੇਣੇ ਆ। ਅਸੀਂ ਸਰਕਾਰ ਦੇ ਅੱਗੇ ਕੋਈ ਝੋਲੀ ਅੱਡੀਏ, ਘਰ ਕਿਉਂ ਝੋਲੀ ਅੱਡੇ ਵੀ ਸਾਨੂੰ? ਸੋ ਇਹ ਵੀ ਇਹ ਉਦਾਂ ਹੀ ਹਲਕੇ ਲੀਡਰ ਨੇ, ਮੱਕੜ ਹੋਣੀ, ਜਥੇਦਾਰ ਬਾਦਲ ਹੋਣੀ, ਉਹ ਅੱਗੇ ਜੋਕਰ ਆ, ਉਹ ਇਹਨਾਂ ਦਾ ਮਜ਼ਾਕ ਬਣਾ ਕੇ ਚਲਿਆ ਜਾਂਦਾ। ਹਾਸੋਹੀਣੀ ਸਥਿਤੀ ਦੇ ਵਿੱਚ ਉਹਨੇ ਸਾਰਾ ਕੀਤਾ। ਪੰਜਾਬ ਦੇ ਕਿਸਾਨਾਂ ਨੂੰ ਕੁਛ ਨਹੀਂ ਦਿੱਤਾ, ਨਾ ਸਿੱਖਾਂ ਨੂੰ ਕੁਝ ਦਿੱਤਾ, ਮਨਾ ਵੀ ਉਹਨੇ ਕੁਛ ਨਹੀਂ ਸੁਣਿਆ, ਵੀ ਸਾਰਾ ਕੁਛ ਦਿੱਤਾ ਵੀ ਕੱਖ ਨਹੀਂ। ਹਾਂਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਮੱਖਣ ਸਿੰਘ ਗਿੱਲ ਦੇ ਕੇਸ ਬਾਰੇ ਤੇ ਹੋਰ ਕੇਸਿਸ ਦੇ ਬਾਰੇ ਅਪਡੇਟ ਸਾਨੂੰ ਦਿੱਤੀ। ਆਲਸੋ ਇਸ 23 ਮਾਰਚ ਦੇ ਉੱਪਰ ਜਿਹੜੀ ਭਾਸ਼ਣ ਦਿੱਤਾ ਹੈ ਉਸਦਾ ਵੀ ਪੂਰਾ ਵੇਰਵੇ ਸਹਿਤ ਆਪਣਾ ਤੁਸੀਂ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.